ਮੈਨੂੰ ਉਹੀ ਗੱਲਾਂ ਮਹਿਸੂਸ ਹੋ ਰਹੀਆਂ ਕਿ ਮੈਂ ਪਿਤਾ ਦੀ ਉਂਗਲ ਪਕੜ ਕੇ ਇੱਥੇ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦਾ। अगर हुण असी इत्थों चलते हैं, तुसीं अपना घर पछाण लोगे ननकाना साहब वाला? दरबार साहब जाइए ते अध विच पिछे भी बासी और गंगा दा गुरुद्वारा से हाँ जी, ਉਹਦੇ ਸਾਹਮਣੇ ਸਾਡਾ ਵਪਾਰ। ਇਹਨਾਂ ਦੇ ਪਿਤਾ ਜੀ ਨੂੰ ਗੁਰਦੁਆਰਾ ਸਾਹਿਬ ਤੋਂ ਕਾਲ ਕਰਦੇ ਹਾਂ, ਉਧਰੋਂ ਲੱਭਣਾ ਆਸਾਨ ਹੋ ਜਾਏਗਾ। ਲੇਕਿਨ ਹੁਣ ਇਸ ਵਾਰ ਪਤਾ ਨਹੀਂ ਮਨ ਦੇ ਵਿੱਚ ਇੱਕ ਚਾਹ ਆਈ ਕਿ ਯਾਰ 98 ਸਾਲ ਦੀ ਉਮਰ ਹੋ ਗਈ ਹੈ, ਕਿਤੇ ਵੇਲਾ ਹੱਥੋਂ ਨਿਕਲ ਹੀ ਨਾ ਜਾਵੇ। ਬਜ਼ੁਰਗੋਂ ਅੰਨਿਆਂ ਦਾ ਵਾੜਾ ਕਿਹੜਾ ਪਿੰਡ? ਅੰਨਿਆਂ ਦਾ ਵਾੜਾ ਕਿੱਥੇ ਹੈਗਾ? ਪੁੱਛ ਲਿਓ ਕਿਉਂਕਿ ਰੋਡ ਇੱਧਰ ਨੂੰ ਚੱਲ ਜਾਂਦਾ ਅੰਨਿਆਂ ਦਾ ਬੜਾ ਪਰਾਂ ਇਹ ਨਹਿਰ ਆ ਗਈ। ਵੇਖੋ ਜੀ ਉਹ ਪਿਤਾ ਜੀ, ਮੈਂ ਇਸ ਵੇਲੇ ਤੁਹਾਡੇ ਪਿੰਡ ਅੰਨਿਆਂ ਦੇ ਵਾੜੇ ਨਹਿਰ ਦੀ ਪੁਲੀ ਤੇ ਖੜਾ। ਸਾਨੂੰ ਦੱਸੋ ਸਾਡਾ ਘਰ ਜਿਹੜਾ ਹੈ ਇੱਥੋਂ ਕਿਹੜੇ ਪਾਸੇ ਨੂੰ ਹੈ, ਅਸੀਂ ਕਿੱਧਰ ਜਾਈਏ? ਹਾਂ, ਅਸੀਂ ਉਸੇ ਗਲੀ ਦੇ ਵਿੱਚ ਹਾਂ ਇਸ ਵੇਲੇ ਜਿੱਥੇ ਤੁਹਾਡਾ ਘਰ ਸੀ। ਇਹ ਦੀਵਾਰ ਡਿਊਟੀ ਵਾਲੀ ਹੈ। ਮੇਰੇ ਨਾਲ ਜਿਹੜਾ ਪਰਿਵਾਰ ਆਇਆ ਉਹ ਆਪਣੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰ ਰਿਹਾ ਔਰ ਮੈਂ ਇੱਥੇ ਗਲੀਆਂ 'ਚ ਘੁੰਮ ਰਿਹਾ। तो पिंड ਤਾਂ ਹੁਣ ਕਾਫੀ ਚੇਂਜ ਹੋ ਗਿਆ ਹੈ। ਇਹ ਗਲੀਆਂ, ਇਹ ਯਾਦਾਂ, ਇਹ ਕੈਮਰੇ ਦੇ ਵਿੱਚ ਰਿਕਾਰਡ ਕਰਕੇ ਹਰਜੀਤ ਸਿੰਘ ਮਲਹੋਤਰਾ ਦੇ ਪਿਤਾ ਜੀ ਨੂੰ ਅਸੀਂ ਜ਼ਰੂਰ ਭੇਜਾਂਗੇ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਸਾਡੇ ਪੰਜਾਬੀ ਲਹਿਰ ਦੇ ਸਰੋਤਿਆਂ ਨੂੰ ਪਤਾ ਹੀ ਹੈ ਕਿ ਅਸੀਂ ਪੰਜਾਬ ਦੇ ਬਾਰੇ, ਪੰਜਾਬ ਦੇ ਵੰਡ ਦੇ ਬਾਰੇ ਗੱਲਬਾਤ ਕਰਦੇ ਹਾਂ ਔਰ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ। ਔਰ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਯਾਤਰੀ ਚੜ੍ਹਦੇ ਪੰਜਾਬ ਤੋਂ ਆਏ ਨੇ, ਉਹ ਇੱਥੇ ਸਾਨੂੰ ਮੇਰੇ ਘਰ ਵੀ ਆ ਜਾਂਦੇ ਨੇ ਮਿਲਣ ਵਾਸਤੇ ਔਰ ਮੈਨੂੰ ਮਾਣ ਬਖਸ਼ਦੇ ਨੇ। ਔਰ ਇਹਨਾਂ ਵੀਰਾਂ ਵਿੱਚੋਂ ਜਿਹੜੇ ਮੈਨੂੰ ਮਾਣ ਬਖਸ਼ਦੇ ਨੇ, ਮਲਹੋਤਰਾ ਸਾਹਿਬ ਵੀ ਮੇਰੇ ਘਰ ਆਏ। ਮੈਂ ਇਹਨਾਂ ਕੋਲ ਮਾਜ਼ਰਤ ਵੀ ਚਾਹੁੰਦਾ ਕਿ 1-2 ਵਾਰੀ ਆਏ ਅਤੇ ਮੈਂ ਘਰੇ ਮੌਜੂਦ ਨਹੀਂ ਸੀ। ਜਦੋਂ ਇਹਨਾਂ ਨੇ ਮੈਨੂੰ ਆਪਣੀ ਸਾਰੀ ਕਹਾਣੀ ਸੁਣਾਈ, ਮੇਰਾ ਦਿਲ ਕੀਤਾ ਕਿ ਮੈਂ ਕਹਾਣੀ ਜਿਹੜੀ ਹੈ ਆਪਣੇ ਪਰਿਵਾਰ ਤੱਕ, ਜੋ ਮੇਰਾ ਪੰਜਾਬੀ ਲਹਿਰ ਦਾ ਇੱਕ ਪਰਿਵਾਰ ਹੈ, ਮੈਂ ਉੱਥੇ ਤੱਕ ਵੀ ਪਹੁੰਚਾਵਾਂ ਔਰ ਇਹਨਾਂ ਦੀ ਜਿਹੜੀਆਂ ਫੀਲਿੰਗਸ ਨੇ, ਜਜ਼ਬਾਤ ਨੇ, ਇੱਕ ਤਜੱਸੁਸ ਵੀ ਹੈ, ਮਲਾਲ ਵੀ ਹੈ, ਉਹ ਸਾਰੀਆਂ ਗੱਲਾਂ ਵੀ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਕਰਾਂ। ਸੋ ਮਲਹੋਤਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮਾਣ ਬਖਸ਼ਿਆ, ਮੇਰੇ ਘਰ ਆਏ। ਤੁਹਾਡੇ ਚਰਨ ਜਿਹੜੇ ਨੇ, ਸ਼ੁਕਰਗੁਜ਼ਾਰ ਹਾਂ ਭੁਪਿੰਦਰ ਸਿੰਘ ਜੀ ਕਿ ਤੁਸੀਂ ਇਹ ਮਾਣ ਬਖਸ਼ਿਆ ਮੈਨੂੰ, ਘਰ ਦੇ ਵਿੱਚ ਮੈਂ ਤੁਹਾਡੇ ਕੋਲ ਆਇਆ। ਤੁਹਾਡਾ ਸ਼ੁਕਰੀਆ ਜੀ। ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਕੋਈ ਵੀ ਚੜ੍ਹਦੇ ਪੰਜਾਬ ਤੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਘਰ ਮੱਥਾ ਟੇਕਣ ਆਉਂਦੇ ਨੇ, ਉਹ ਸਾਨੂੰ ਵੀ ਮਾਣ ਬਖਸ਼ਦੇ ਨੇ। ਸਾਨੂੰ ਹੋਰ ਕੀ ਚਾਹੀਦਾ? ਅੱਛਾ ਮਲਹੋਤਰਾ ਸਾਹਿਬ, ਤੁਹਾਡਾ ਕੀ ਲਿੰਕ ਹੈ ਪਾਕਿਸਤਾਨ ਦੇ ਨਾਲ? ਜੋ ਕਹਾਣੀ ਤੁਸੀਂ ਮੈਨੂੰ ਦੱਸ ਰਹੇ ਸੀ, ਤੁਹਾਡਾ ਕੀ ਕਨੈਕਸ਼ਨ ਹੈ? ਨਨਕਾਣਾ ਸਾਹਿਬ ਦੇ ਨਾਲ ਤੇ ਹਰ ਇੱਕ ਦਾ ਕਨੈਕਸ਼ਨ ਹੈ, ਲੇਕਿਨ ਤੁਹਾਡੇ ਪਰਿਵਾਰ ਦਾ ਕੀ ਕਨੈਕਸ਼ਨ ਹੈ ਨਨਕਾਣਾ ਸਾਹਿਬ ਦੀ ਧਰਤੀ ਨਾਲ? ਜੇ ਤੁਸੀਂ ਆਪਣੇ ਸਾਰੀਆਂ ਗੱਲਾਂ ਦੱਸ ਦੋਗੇ ਤਾਂ ਬਹੁਤ ਵਧੀਆ ਹੋ ਜਾਏਗਾ। ਮੈਂ ਦੱਸਦਾ ਜਾਵਾਂ ਕਿ ਇਹਨਾਂ ਦਾ ਨਾਮ ਹੈ ਹਰਜੀਤ ਸਿੰਘ ਮਲਹੋਤਰਾ। ਜੀ ਹਾਂ। ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਜੀ? ਮੇਰੇ ਪਿਤਾ ਜੀ ਦਾ ਨਾਮ ਸਰਦਾਰ ਪ੍ਰਕਾਸ਼ ਸਿੰਘ। ਸਰਦਾਰ ਪ੍ਰਕਾਸ਼ ਸਿੰਘ। ਔਰ ਉਹਨਾਂ ਦਾ ਜਨਮ ਕਿੱਥੋਂ ਦਾ ਹੈ? ਉਹਨਾਂ ਦਾ ਜਨਮ ਨਨਕਾਣਾ ਸਾਹਿਬ ਤੋਂ। ਨਨਕਾਣਾ ਸਾਹਿਬ ਦਾ ਹੈ। ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਇੱਕ ਐਸਾ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਮੈਨੂੰ ਨਨਕਾਣਾ ਸਾਹਿਬ, ਚਲੋ ਮੇਰਾ ਪਰਿਵਾਰ ਤਾਂ ਇੱਥੇ ਹੈ ਹੀ, ਲੇਕਿਨ ਉਹ ਪਰਿਵਾਰ ਵੀ ਮੈਨੂੰ ਲੱਭੇ ਜੋ ਨਨਕਾਣਾ ਸਾਹਿਬ ਤੋਂ ਉੱਠ ਕੇ ਗਏ ਨੇ। ਔਰ ਅੱਜ ਤੁਸੀਂ ਮੈਨੂੰ ਮਿਲ ਪਏ ਹੋ। ਅਤੇ ਤੁਹਾਡਾ ਹੀ ਪਰਿਵਾਰ, ਤੁਹਾਡੇ ਪਿਤਾ ਜੀ ਦਾ ਜਨਮ ਨਨਕਾਣਾ ਸਾਹਿਬ ਦੇ ਵਿੱਚ ਕਿਹੜੀ ਪੱਤੀ ਦੇ ਵਿੱਚ ਹੋਇਆ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੌਣ ਸੀਗੇ? ਉਹਨਾਂ ਦੇ ਪਿੰਡ ਦਾ ਨਾਮ ਜਿਹੜਾ ਕਿ ਨਨਕਾਣਾ ਸਾਹਿਬ ਜਨਮ ਸਥਾਨ ਤੋਂ ਕੋਈ ਕਰੀਬ 2-2.5 ਕਿਲੋਮੀਟਰ ਦੂਰ ਹੋਏਗਾ, ਉਹਦਾ ਨਾਮ ਸੀ ਗੁਰੂ ਨਾਨਕ ਕੋਟ। ਗੁਰੂ ਨਾਨਕ ਕੋਟ। ਗੁਰੂ ਨਾਨਕ ਕੋਟ, ਜਿਹਦੀ ਅੱਲ ਸੀ ਅੰਨਿਆਂ ਦਾ ਵਾੜਾ। ਜੀ ਬਿਲਕੁਲ, ਅੰਨਿਆਂ ਦਾ ਵਾੜਾ ਹੈ।
ਅੰਨਿਆਂ ਦੇ ਵਾੜੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਉੱਥੇ ਉਹਨਾਂ ਦਾ ਬਚਪਨ ਬੀਤਿਆ। ਉੱਥੇ ਉਹਨਾਂ ਦੀ ਸਕੂਲਿੰਗ ਹੋਈ। ਉੱਥੇ ਪ੍ਰਾਇਮਰੀ ਸਕੂਲ ਹੁੰਦਾ ਸੀ 4 ਜਮਾਤਾਂ ਤੱਕ ਜੀ। ਤੇ 4 ਜਮਾਤਾਂ ਉਰਦੂ ਦੀਆਂ ਮੇਰੇ ਪਿਤਾ ਜੀ ਨੇ ਉੱਥੇ ਹੀ ਕੀਤੀਆਂ। ਠੀਕ। ਤੇ ਤੁਹਾਡੇ ਪਿਤਾ ਜੀ ਹੁਣ ਹੈਗੇ ਨੇ? ਪਿਤਾ ਜੀ ਤੁਹਾਡੇ ਜੀ ਹਾਂ, ਉਸ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਉਹ ਕਰੀਬ 98 ਸਾਲ ਦੀ ਉਮਰ ਹੋ ਗਈ। ਜ਼ਬਰਦਸਤ ਜ਼ਬਰਦਸਤ, ਤੇ ਕੀ ਬਾਤ। ਉਹ ਤੰਦਰੁਸਤ ਵੀ ਨੇ, ਖੁਦ ਚੱਲਦੇ ਫਿਰਦੇ ਨੇ ਔਰ ਅੱਜ ਤੰਦਰੁਸਤ ਮੌਜੂਦ ਨੇ। ਤੇ ਤੁਸੀਂ ਫਿਰ ਨਾਲ ਕਿਉਂ ਨਹੀਂ ਲੈ ਕੇ ਆਏ? ਨਾਲ ਲਿਆਉਣ ਦੀ ਬੜੀ ਇੱਛਾ ਸੀ ਜੀ। ਔਰ ਜੋ ਅਸੀਂ ਬਚਪਨ ਤੋਂ ਉਹਨਾਂ ਦੇ ਕੋਲੋਂ ਨਨਕਾਣਾ ਸਾਹਿਬ ਦੀਆਂ ਸਾਖੀਆਂ ਜੋ ਸਾਡੇ ਗੁਰੂਆਂ ਦੇ ਨਾਲ ਰਿਲੇਟਡ ਨੇ ਔਰ ਜੋ ਉਹਨਾਂ ਦੇ ਇੱਥੇ ਬਚਪਨ ਔਰ ਜਵਾਨੀ ਬੀਤੀ, ਮੈਂ ਉਹ ਚੀਜ਼ਾਂ ਜਿਹੜੀਆਂ ਸੁਣਦਾ ਸੀ, ਉਹ ਇੱਕ ਜੋ ਸਾਡੇ ਨਾ ਪੂਰੇ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਇੱਕ ਪਿਕਚਰ ਦੀ ਤਰ੍ਹਾਂ ਸ਼ੁਰੂ ਤੋਂ ਬਚਪਨ ਨਕਸ਼ ਹੋ ਜਾਂਦੀਆਂ ਸੀ, ਨਕਸ਼ ਹੋ ਗਈਆਂ। ਤੇ ਉਹ ਸਾਰੀ ਚੀਜ਼ਾਂ ਦੇ ਵਿੱਚ ਮੈਂ ਕਈ ਵਾਰ ਕੋਸ਼ਿਸ਼ ਕੀਤੀ। ਪਿਤਾ ਜੀ ਦੀ ਉਮਰ, ਕਿਉਂਕਿ ਜਦੋਂ ਸਾਡੀ ਉਮਰ ਹੋਈ, ਜਦੋਂ ਅਸੀਂ ਆਪਣੇ ਪੈਰਾਂ 'ਤੇ ਖੜੇ ਹੋਏ, ਬਿਜ਼ਨਸ 'ਚ ਸਟੈਂਡ ਹੋਏ, ਤਾਂ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਕਿ ਪਿਤਾ ਜੀ ਨੂੰ ਇੱਥੇ ਲੈ ਕੇ ਆਈਏ। ਲੇਕਿਨ ਇਹ ਮਨ ਦੇ ਵਿੱਚ ਸੀ ਕਿ ਜੱਥੇ ਦੇ ਵਿੱਚ ਜਾ ਕੇ ਖੇਚਲ ਜ਼ਿਆਦਾ ਹੁੰਦੀ ਹੈ ਤੇ ਕਿਉਂ ਨਾ ਅਸੀਂ ਇੰਡੀਵਿਜੂਅਲ ਜਾਈਏ। ਇੰਡੀਵਿਜੂਅਲ ਲਈ ਬਹੁਤ ਵਾਰੀ ਮੈਂ ਕੋਸ਼ਿਸ਼ ਕੀਤੀ, ਪਾਕਿਸਤਾਨ ਅੰਬੈਸੀ ਨੂੰ ਮੇਲ ਵੀ ਪਾਈਆਂ। ਮੈਂ ਜਦੋਂ ਮੇਲ ਪਾਈ ਮੈਨੂੰ ਇਹ ਰਿਪਲਾਈ ਹੈ ਤੁਸੀਂ ਜੱਥੇ ਦੇ ਵਿੱਚ ਅਪਲਾਈ ਕਰੋ, ਲੇਕਿਨ ਜੱਥੇ 'ਚ ਮੇਰੀ ਆਉਣ ਦੀ ਇੱਛਾ ਨਹੀਂ ਸੀ। ਲੇਕਿਨ ਹੁਣ ਇਸ ਵਾਰ ਪਤਾ ਨਹੀਂ ਮਨ ਦੇ ਵਿੱਚ ਇੱਕ ਚਾਹ ਆਈ ਕਿ ਯਾਰ 98 ਸਾਲ ਦੀ ਉਮਰ ਹੋ ਗਈ ਹੈ, ਕਿਤੇ ਵੇਲਾ ਹੱਥੋਂ ਨਿਕਲ ਹੀ ਨਾ ਜਾਵੇ ਤੇ ਕਿਉਂ ਨਾ ਪਿਤਾ ਜੀ ਨੂੰ ਅੱਜ ਅਸੀਂ ਲੈ ਕੇ ਜਾਈਏ। ਲੇਕਿਨ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਗੌਰਮੈਂਟ ਨੇ ਜੱਥੇ 'ਚ ਜਾਣ ਤੋਂ ਵੀ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ। ਤੁਹਾਡੇ ਪਿਤਾ ਜੀ ਦਾ? ਜੀ ਹਾਂ। ਜਦੋਂ ਮੈਨੂੰ ਪਤਾ ਲੱਗਾ ਸਾਡੀ ਜਿਹੜੇ ਜੱਥੇ ਨੇ ਜਦੋਂ ਆਉਣਾ ਸੀ 17 ਤਰੀਕ ਨੂੰ ਔਰ 15 ਤਰੀਕ ਨੂੰ ਮੈਨੂੰ ਪਤਾ ਲੱਗਾ ਕਿ ਵੀਜ਼ਾ ਇਸ ਰਿਫਿਊਜ਼ ਹੋ ਗਿਆ, ਤੇ ਮੈਂ ਇਮੀਡੀਏਟ ਇੱਕ ਮੇਲ ਜਿਹੜੀ ਹੈ ਦੁਬਾਰਾ ਐਮਬੈਸੀ ਨੂੰ ਲਿਖੀ ਔਰ ਉੱਥੇ ਦੇ ਜਿਹੜੇ ਵੀਜ਼ਾ ਅਟੈਚੀ ਨੇ ਉਹਨਾਂ ਨਾਲ ਪਰਸਨਲੀ ਫੋਨ 'ਤੇ ਗੱਲ ਵੀ ਕੀਤੀ। ਔਰ ਮੈਂ ਮੇਲ ਦੇ ਵਿੱਚ ਲਿਖਿਆ ਉਹਨਾਂ ਨੂੰ ਕਿ ਉਹਨਾਂ ਦੀ ਇੱਕ ਜ਼ਿੰਦਗੀ ਦੀ ਸਮਝ ਲਓ ਇਸ ਉਮਰ ਦੇ ਪੜਾਅ ਦੇ ਵਿੱਚ ਇੱਕ ਆਖਰੀ ਇੱਛਾ ਹੈ, ਉਹ ਆਪਣੀ ਉਸ ਧਰਤੀ ਨੂੰ ਜਿੱਥੇ ਸਾਡੇ ਗੁਰੂਆਂ ਦੀ ਛੋਹ ਪ੍ਰਾਪਤ ਹੈ ਤੇ ਉਸ ਧਰਤੀ 'ਤੇ ਜਿੱਥੇ ਉਹਨਾਂ ਦਾ ਜਨਮ ਹੋਇਆ, ਉੱਥੇ ਉਹਨਾਂ ਦਾ ਆਪਣਾ ਬਚਪਨ ਬੀਤਿਆ, ਉਹਨਾਂ ਦੀ ਆਪਣੀ ਜਵਾਨੀ ਦਾ ਟਾਈਮ ਲੰਘਿਆ। ਈਵਨ ਉਹਨਾਂ ਦੀ ਸ਼ਾਦੀ ਵੀ ਇਸੇ ਧਰਤੀ। ਅੱਛਾ, ਵਿਆਹ ਵੀ ਇੱਥੇ ਹੋਇਆ? ਜੀ ਹਾਂ, ਪਾਰਟੀਸ਼ਨ ਤੋਂ ਕਰੀਬ 1.5 ਸਾਲ ਪਹਿਲਾਂ ਉਹਨਾਂ ਦੀ ਸ਼ਾਦੀ ਹੋਈ 1946 ਦੇ ਵਿੱਚ। ਵਿਆਹ ਉਹਨਾਂ ਦਾ ਕਿੱਥੇ ਹੋਇਆ ਸੀ? ਉਹਨਾਂ ਦਾ ਵਿਆਹ ਨਾਲ ਹੀ ਹੈ ਤੇ ਮੇਰੇ ਦਿਮਾਗ ਦੇ ਵਿੱਚੋਂ ਨਾਮ ਨਿਕਲ ਰਿਹਾ ਹੈ। ਕਿਆ ਤੁਹਾਡੇ ਪਿਤਾ ਜੀ ਨਾਲ ਅਸੀਂ ਹੁਣ ਗੱਲ ਕਰ ਸਕਦੇ ਹਾਂ? ਜੀ ਹਾਂ, ਬਿਲਕੁਲ ਕਰ ਸਕਦੇ। ਅੱਛਾ, ਉਹਨਾਂ ਨੂੰ ਫੋਨ ਵੀ ਮਿਲਾਉਂਦੇ ਆ। ਨਾਲ ਦੇ ਨਾਲ ਤੁਸੀਂ ਇਹ ਦੱਸ ਦਿਓ ਕਿ ਤੁਸੀਂ ਚੜ੍ਹਦੇ ਪੰਜਾਬ 'ਚ ਕਿੱਥੇ ਰਹਿੰਦੇ ਹੋ? ਅਸੀਂ ਚੜ੍ਹਦੇ ਪੰਜਾਬ 'ਚ ਜਲੰਧਰ, ਪ੍ਰੋਪਰ ਜਲੰਧਰ ਸ਼ਹਿਰ ਦੇ ਵਿੱਚ ਰਹਿੰਦੇ ਹਾਂ। ਜਲੰਧਰ ਸ਼ਹਿਰ ਦੇ ਵਿੱਚ? ਉਸ ਸ਼ਹਿਰ ਦਾ ਕੋਈ ਮਤਲਬ ਕਿ ਖਾਸ ਕੋਈ ਗਲੀ, ਕੋਈ ਕੂਚਾ, ਕੋਈ ਅਗਰ ਉਹ ਸਾਨੂੰ ਦੱਸ ਦਿਓ। ਮੇਰਾ ਜਿਹੜਾ ਆਪਣਾ ਘਰ ਹੈ, ਆਫਿਸ ਹੈ, ਉਹ ਹੈ BSF ਕਲੋਨੀ ਔਰ ਪਰਟੀਕੂਲਰ ਜਿਸ ਲੇਨ ਦੇ ਵਿੱਚ ਮੇਰਾ ਘਰ ਹੈ ਉਹਨੂੰ ਸਾਵਨ ਨਗਰ ਕਹਿੰਦੇ ਆ। ਸਾਵਨ ਨਗਰ? ਹਾਂ। ਉਹ ਨਵੀਂ ਦਾਣਾ ਮੰਡੀ ਦੇ ਬਿਲਕੁਲ ਜੁੜਦਾ ਇਲਾਕਾ ਹੈ। ਸਾਡੀ ਨਵੀਂ ਦਾਣਾ ਮੰਡੀ, ਅਨਾਜ ਮੰਡੀ ਜਿਹੜੀ ਉੱਥੇ ਦੀ ਜਲੰਧਰ ਦੀ ਮੇਨ ਹੈ, ਉਹਦੇ ਬਿਲਕੁਲ ਨਾਲ, ਉਹਦੀ ਬੈਕ ਸਾਈਡ ਦੇ ਉੱਤੇ ਸਾਡਾ ਘਰ ਹੈ। ਮੈਂ ਤੁਹਾਡੇ ਕੋਲ ਕੁਝ ਸਵਾਲਾਤ ਕਰਾਂਗਾ, ਉਸ ਤੋਂ ਬਾਅਦ ਆਪਾਂ ਫੋਨ ਵਾਲੇ ਪਾਸੇ ਜਾਵਾਂਗੇ, ਕਿਉਂਕਿ ਅਗਰ ਪਿਤਾ ਜੀ ਨਾਲ ਨਾਲ ਸਾਨੂੰ ਦੱਸਦੇ ਜਾਣ ਤੇ ਬਾਲੀਲਾ ਪੱਤੀ ਮੇਰੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ। ਮੇਰਾ ਘਰ ਬਿਲਕੁਲ ਪੱਟੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੈ, ਜਨਮਸਥਾਨ ਗੁਰਦੁਆਰਾ ਸਾਹਿਬ ਦੇ ਸਾਹਮਣੇ। ਤੇ ਤੁਸੀਂ ਇਹ ਦੱਸੋ ਕਿ ਕਿਆ ਪਿਤਾ ਜੀ, ਚੂँकि ਉਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੀ 98 ਸਾਲ ਉਮਰ ਹੈ ਤੇ ਉਸ ਟਾਈਮ ਇਹਨਾਂ ਦੀ ਕੋਈ 23-24 ਸਾਲ ਉਮਰ ਹੋਣੀ ਹੈ? ਜੀ ਹਾਂ, 24 ਸਾਲ ਦੀ ਉਮਰ ਸੀ ਜਦੋਂ ਪਾਕਿਸਤਾਨ, ਕਿਉਂਕਿ 1923 ਦਾ ਜਨਮ ਹੈ ਉਹਨਾਂ ਦਾ ਤੇ 47 ਦੇ ਵਿੱਚ ਵੰਡ ਹੋਈ ਤੇ ਕਰੀਬ 24 ਸਾਲ ਦੀ ਉਮਰ ਸੀ। ਹੋ ਸਕਦਾ ਹੈ ਪਾਕਿਸਤਾਨ ਗੌਰਮੈਂਟ ਨੇ ਤੁਹਾਡਾ ਵੀਜ਼ਾ ਇਸ ਕਰਕੇ ਰਿਫਿਊਜ਼ ਕੀਤਾ ਹੋਵੇ ਕਿ ਉਹ ਜ਼ਿਆਦਾ ਏਜ ਦੇ ਨੇ, ਤੇ ਕਿਆ ਹੋ ਸਕਦਾ ਉਹਨਾਂ ਨੂੰ ਇਸ ਵੇਲੇ ਸਾਰੀ ਹੋਸ਼ ਹੈ, ਸਾਰਾ ਕੁਝ ਯਾਦ ਹੈ ਉਹਨਾਂ ਨੂੰ? ਬਿਲਕੁਲ, ਹਰ ਚੀਜ਼ ਉਹਨਾਂ ਨੂੰ ਯਾਦ ਹੈ। ਫਿਰ ਤਾਂ ਸਾਡੀ ਖੁਸ਼ਕਿਸਮਤੀ ਹੋਏਗੀ, ਮੈਂ ਸਮਝਦਾ, ਕਿ ਅਗਰ ਤੁਸੀਂ ਉਹਨਾਂ ਨਾਲ ਗੱਲ ਕਰਵਾ ਦਿਓ। ਮੈਨੂੰ ਹੁਣ ਵੀ, ਮੈਂ ਜਦੋਂ ਕੱਲ੍ਹ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਨਨਕਾਣਾ ਸਾਹਿਬ ਵਿੱਚ ਹਾਂ, ਤੇ ਮੈਨੂੰ ਕਹਿੰਦੇ ਤੂੰ ਉਹ ਨਹਿਰ ਦੇ ਉੱਤੇ ਗਿਆ ਸੀ ਜਿਹੜੀ ਸਾਡੇ ਪਿੰਡ ਨੂੰ ਜਾਂਦੀ ਹੈ? ਹਾਏ ਹਾਏ।
ਉਹ ਇੱਥੋਂ ਨਹਿਰ ਜਾਂਦੀ ਸੀ ਪਿੰਡ ਦੇ ਨਹਿਰ ਜਿਹੜਾ ਪਹਿਲਾ ਪੁੱਲ ਆਉਂਦਾ ਸੀ ਉਹਦੇ ਖੱਬੇ ਪਾਸੇ ਸਾਡਾ ਅੱਛਾ, ਤੁਹਾਨੂੰ ਕੀ ਕੀ ਦੱਸਿਆ ਤੁਹਾਡੇ ਪਿਤਾ ਜੀ ਨੇ? ਇਹ ਸਾਰੀਆਂ ਗੱਲਾਂ ਦੱਸੋ। ਮਤਲਬ ਇੱਥੇ ਆਉਣ ਤੋਂ ਪਹਿਲੇ ਜ਼ਾਹਰ ਆ ਜਦੋਂ ਵੀਜ਼ਾ ਲੱਗਿਆ ਹੋਏਗਾ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦੱਸਿਆ ਹੋਣਾ ਕਿ ਉੱਥੇ ਜਾਓ, ਉੱਥੇ ਜਾਓ, ਉੱਥੇ ਜਾਓ, ਕਿੱਥੇ ਕਿੱਥੇ ਦਾ ਆਖਿਆ ਉਹਨਾਂ ਨੇ? ਦੇਖੋ, ਪਹਿਲਾਂ ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਪਿਤਾ ਜੀ ਦਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਅਸੀਂ ਨਹੀਂ ਤੁਹਾਡੇ ਬਿਨਾਂ ਅਸੀਂ ਨਹੀਂ ਜਾਵਾਂਗੇ। ਲਾੜੇ ਤੋਂ ਬਿਨਾਂ ਬਰਾਤ ਦਾ ਕੀ ਕੰਮ? ਹਾਏ ਹਾਏ ਹਾਏ, ਕੀ ਬਾਤ। ਜਦੋਂ ਲਾੜਾ ਹੀ ਸਾਡੇ ਨਾਲ ਨਹੀਂ ਤਾਂ ਅਸੀਂ ਉੱਥੇ ਜਾ ਕੇ ਕੀ ਕਰਾਂਗੇ? ਕਹਿੰਦੇ ਨਹੀਂ ਪੁੱਤਰ, ਮੈਂ ਜੇ ਵਾਹਿਗੁਰੂ ਨੇ ਚਾਹਿਆ ਤੇ ਚਲਾ ਜਾਵਾਂਗਾ, ਲੇਕਿਨ ਘੱਟੋ ਘੱਟ ਤੁਸੀਂ ਤੇ ਉਹ ਜਗ੍ਹਾ ਦੇਖ ਕੇ ਆਓ। ਤੁਸੀਂ ਉਸ ਧਰਤੀ ਜਿਹੜੀ ਪਾਵਨ ਧਰਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਦੀ, ਉਸ ਧਰਤੀ ਨੂੰ ਆਪਣਾ ਸਿਰ ਨਿਵਾ ਕੇ ਆਓ। ਤੇ ਮੈਂ ਫਿਰ ਉਹਨਾਂ ਦੇ ਇਸ ਜ਼ੋਰ ਪਾਉਣ ਦੇ ਉੱਤੇ ਹੀ ਆਇਆ। ਲੇਕਿਨ ਇੱਕ ਵਾਰੀ ਮੈਂ ਸੱਚੀ ਦੱਸਦਾ, ਮੈਂ ਇੱਕ ਵਾਰੀ ਪ੍ਰੋਗਰਾਮ ਕੈਂਸਲ ਕਰਤਾ ਸੀ। ਲੇਕਿਨ ਫਿਰ ਮੈਂ ਉਹਨਾਂ ਦੇ ਕਹਿਣ ਦੇ ਉੱਤੇ ਮੈਂ ਜਿਹੜਾ ਹੈ ਆਇਆ। ਔਰ ਅੱਜ ਜਦੋਂ ਮੈਂ ਇੱਥੇ ਪਹੁੰਚਿਆ ਸੀ 17 ਤਰੀਕ ਔਰ 18 ਤਰੀਕ ਨੂੰ, ਮੈਂ ਹਰ ਗਲੀ ਨੁੱਕਰ ਦੇ ਵਿੱਚ ਘੁੰਮਦਾ ਪਿਆ। ਅੱਛਾ, ਮੇਰੇ ਨਾਲ ਜਿਹੜਾ ਪਰਿਵਾਰ ਆਇਆ ਉਹ ਆਪਣੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰ ਰਿਹਾ ਔਰ ਮੈਂ ਇੱਥੇ ਗਲੀਆਂ 'ਚ ਘੁੰਮ ਰਿਹਾ। ਮੈਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਮੈਂ ਆਪਣੇ ਪਿਤਾ ਜੀ ਦੀ ਉਂਗਲੀ ਪਕੜ ਕੇ ਜਾ ਰਿਹਾ। ਫੀਲਿੰਗਸ, ਉਹ ਜਜ਼ਬਾਤ ਜਿਹਦੇ ਨਾਲ ਬੰਦਾ ਜੁੜਿਆ ਹੋਵੇ, ਉਹ ਬੰਦਾ ਫਿਰ ਜਿਹੜਾ ਹੈ ਉਹ ਚੀਜ਼ਾਂ, ਉਹ ਗੱਲਾਂ ਬਾਤਾਂ ਜਿਹੜੀਆਂ ਨੇ ਅੱਖਾਂ ਦੇ ਸਾਹਮਣੇ ਬੰਦੇ ਦੇ ਆ ਜਾਂਦੀਆਂ। ਉਹ ਗੱਲਾਂ ਤੁਸੀਂ ਮੇਰੇ ਨਾਲ ਸ਼ੇਅਰ ਕਰੋ ਜਿਹੜੇ ਪਿਤਾ ਜੀ ਤੁਹਾਨੂੰ ਉੱਥੇ ਦੱਸਦੇ ਸੀ ਕਿ ਕਿੱਥੇ ਕਿੱਥੇ ਜਾਣਾ ਹੈ, ਕਿਹੜੀ ਕਿਹੜੀ ਗਲੀ 'ਚ ਜਾਣਾ ਹੈ, ਉਹ ਵੀ ਜ਼ਰਾ ਦੱਸ ਦਿਓ। ਕੋਈ ਦੱਸਿਆ ਪਿਤਾ ਜੀ ਨੇ ਕਿ ਕਿੱਥੇ ਘਰ ਹੁੰਦਾ ਸੀ? ਸਾਡੇ 2 ਘਰ ਸੀ। ਇੱਕ ਪਿੰਡ ਦੇ ਵਿੱਚ ਸੀ ਜਿਹੜਾ ਗੁਰੂ ਨਾਨਕ ਕੋਟ ਅੰਨਿਆਂ ਦਾ ਬਾੜਾ, ਜਿੱਥੇ ਉਹਨਾਂ ਦਾ ਬਚਪਨ ਬੀਤਿਆ। ਉਸ ਤੋਂ ਬਾਅਦ ਜਦੋਂ 4 ਜਮਾਤਾਂ ਪੜ੍ਹ ਕੇ ਅੱਗੋਂ ਹੋਰ ਪੜ੍ਹਾਈ ਦਾ ਸਾਧਨ ਨਹੀਂ ਸੀ ਤੇ ਪਰਿਵਾਰ ਜਿਹੜਾ ਹੈ ਇੱਥੇ ਆ ਗਿਆ ਨਨਕਾਣਾ ਸਾਹਿਬ ਆ ਗਿਆ। ਅੱਛਾ, ਇਹਦਾ ਮਤਲਬ ਜਨਮ ਹੁੰਦਾ ਅੰਨਿਆਂ ਦਾ ਬਾੜੇ ਦਾ ਹੈ? ਜਨਮ ਅੰਨਿਆਂ ਦਾ ਬਾੜੇ ਜਿਹਦਾ ਪੁਰਾਣਾ ਗੁਰੂ ਨਨਕਾਣਾ ਸਾਹਿਬ ਪ੍ਰੋਪਰ ਇੱਥੇ ਸ਼ਿਫਟ ਹੋਏ ਔਰ ਉਹਨਾਂ ਨੇ ਇੱਕ ਘਰ ਇੱਥੇ ਕਿਰਾਏ ਤੇ ਲਿਆ, 5ਵੀਂ 6ਵੀਂ ਪਾਤਸ਼ਾਹੀ ਗੁਰਦੁਆਰੇ। ਬਿਲਕੁਲ 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 ਬਿਲਕੁਲ। ਉੱਥੇ ਉਹ ਦੱਸਦੇ ਹੁੰਦੇ ਕਿ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਉਹਨਾਂ ਦਾ ਘਰ ਸੀ ਔਰ ਉਸ ਘਰ ਦੀ ਬੈਕ ਸਾਈਡ ਤੇ ਗ੍ਰਾਮੀਣ ਬੈਂਕ ਹੁੰਦਾ ਸੀ। ਗ੍ਰਾਮੀਣ ਬੈਂਕ? ਜੀ ਹਾਂ। ਤੇ ਉਸ ਤੋਂ ਬਾਅਦ ਉਹ ਦੱਸਦੇ ਹਨ ਕਿ ਇੱਕ ਸਰੋਵਰ ਤੋਂ, ਇੱਕ ਜਿਹੜਾ ਨਹਿਰ ਤੋਂ ਪਾਣੀ ਜਿਹੜਾ ਹੈ ਸਰੋਵਰ ਨੂੰ ਆਉਂਦਾ ਸੀ। ਬਿਲਕੁਲ ਬਿਲਕੁਲ। ਜਨਮ ਸਥਾਨ ਦੇ, ਔਰ ਉਹ ਨਹਿਰ ਜਿਹੜਾ ਚੋ ਉੱਥੋਂ ਨਿਕਲਦਾ ਸੀ ਉਹਨੂੰ ਉੱਪਰੋਂ ਢੱਕਿਆ ਹੋਇਆ ਸੀ, ਕਵਰ ਕੀਤਾ ਹੋਇਆ ਸੀ। ਉੱਥੋਂ ਨਹਿਰ ਤੋਂ ਆਉਂਦਾ ਸੀ। ਉਸ ਜਿੱਥੋਂ ਉਹ ਚੋ ਨਿਕਲਦਾ ਸੀ ਉਹ ਜਿਹੜਾ ਹੈ ਕਵਰ ਕੀਤਾ ਹੈ, ਉੱਥੋਂ 2 ਕਿਲੋਮੀਟਰ ਬਾਅਦ ਇੱਕ ਪੁਲੀ ਸੀ ਤੇ ਉੱਥੇ ਪਿਤਾ ਜੀ ਦਾ ਜਿਹੜਾ ਹੈ ਘਰ ਸੀ, ਪਿੰਡ ਸੀ। ਅੱਛਾ, ਠੀਕ, ਪਿੰਡ ਸੀ। ਪਿੰਡ ਦੇ ਵਿੱਚ ਲੈਫਟ ਸਾਈਡ ਐਂਟਰ ਕਰਦੇ ਹੀ ਸਾਹਮਣੇ ਜਿਹੜੀਆਂ 2-3 ਦੁਕਾਨਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਇੱਕ ਦੁਕਾਨ ਸਾਡੇ ਦਾਦਾ ਜੀ ਦੀ ਸੀ। ਜੀ, ਉੱਥੇ ਕਰਿਆਨੇ ਦੀ ਦੁਕਾਨ। ਚਲੋ ਜੀ, ਹੁਣ ਇੱਦਾਂ ਕਰਦੇ ਹਾਂ ਕਿ ਤੁਸੀਂ ਹੁਣ ਆਪਣੇ ਪਿਤਾ ਜੀ ਨੂੰ ਫ਼ੋਨ ਮਿਲਾਓ ਤਾਂ ਕਿ ਉਹ ਸਾਨੂੰ ਸਮਝਾ ਸਕਣ, ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਨਾਲ ਅਸੀਂ ਆਪਣੇ ਕੈਮਰਾਮੈਨ ਨੂੰ ਨਾਲ ਲਿਜਾਈਏ। ਅਗਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ 5ਵੀਂ 6ਵੀਂ ਪਾਤਸ਼ਾਹੀ ਅਗਰ ਉਹ ਰਹਿੰਦੇ ਸੀ ਤੇ ਉਹਨਾਂ ਦੇ ਕੋਈ ਯਾਰ ਮਿੱਤਰ ਵੀ ਹੋਣਗੇ 24 ਸਾਲ ਦੀ ਉਮਰ ਦੇ ਵਿੱਚ, ਔਰ ਉਹਨਾਂ ਦਾ ਘਰ ਕਿੱਥੇ ਸੀ, ਉਹ ਵੀ ਜ਼ਰਾ ਉਹਨਾਂ ਨੂੰ ਫ਼ੋਨ ਮਿਲਾ ਕੇ ਤੇ ਗੱਲਬਾਤ ਕਰੋ ਉਹਨਾਂ ਨਾਲ। ਜ਼ਰੂਰ ਜ਼ਰੂਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਬੜੀਆ ਜੀ, ਤੁਸੀਂ ਸੁਣਾਓ? ਅੱਜ ਤੁਹਾਡੇ ਸ਼ਹਿਰ ਨਨਕਾਣਾ ਸਾਹਿਬ ਦੇ ਵਿੱਚ ਆਏ ਹਾਂ ਅਸੀਂ, ਧੰਨ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਉੱਤੇ। ਵਾਹ ਜੀ ਵਾਹ, ਨਨਕਾਣਾ ਸਾਹਿਬ ਬਹੁਤ ਚਾਹੀਦਾ ਸੀ ਜੀ। ਹੁਣ ਤੱਕ ਸੋਚ ਪਤਾ ਨਹੀਂ ਕੀ ਹੋ ਗਿਆ। ਨਨਕਾਣਾ ਸਾਹਿਬ ਦੇ ਦਿਹਾੜੇ ਤੇ ਕਰੀ ਜ਼ਰੂਰ ਦੂਜੇ ਦੇ ਚਾਹੀ ਜਾਈਦਾ ਸੀ, ਬੜੇ ਨਾਲ ਹੀ ਦੇਖਾ ਸੀਗਾ। ਪਿਤਾ ਜੀ, ਸਾਡਾ ਘਰ ਜਿਹੜਾ ਹੈ ਨਨਕਾਣਾ ਸਾਹਿਬ ਵਾਲਾ ਕਿੱਥੇ ਸੀ? 6ਵੀਂ ਪਾਤਸ਼ਾਹੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ। ਅੱਛਾ, ਰੋਡ ਦੇ ਉੱਤੇ। ਰੇਲਵੇ ਸਟੇਸ਼ਨ, ਹਾਂ ਜੀ, ਰੇਲਵੇ ਸਟੇਸ਼ਨ ਤੋਂ ਦਰਬਾਰ ਸਾਹਿਬ ਜਾਈਏ ਤੇ ਅੱਧ ਵਿੱਚ 6ਵੀਂ ਪਾਤਸ਼ਾਹੀ ਔਰ ਦੁਰਗਾ ਦਾ ਗੁਰਦੁਆਰਾ ਸੀ। ਹਾਂਜੀ, ਉਹਦੇ ਸਾਹਮਣੇ ਸਾਡਾ ਮਕਾਨ। ਅੱਛਾ ਜੀ, 6ਵੀਂ ਪਾਤਸ਼ਾਹੀ ਨਿਹੰਗਾਂ ਦੇ ਗੁਰਦੁਆਰੇ ਦੇ ਸਾਹਮਣੇ ਰੋਡ ਦੇ ਉੱਤੇ। ਹਾਂ, ਇਸ ਤਰ੍ਹਾਂ ਸੀ ਬੈਗ ਲੱਗਦੀ ਸੀ ਗਲੀ 'ਚ, ਬੈਗ ਲੱਗਦੀ ਸੀ ਸੜਕ 'ਚ ਤੇ ਮੂੰਹ ਲੱਗਦਾ ਸੀ ਗਲੀ। ਮੂੰਹ ਗਲੀ ਦੇ ਵਿੱਚ ਸੀ। ਗਲੀ ਦੇ ਅੰਦਰ ਵੜ ਕੇ ਪਹਿਲਾ ਘਰ ਸੀ ਕਿ ਦੂਸਰਾ ਘਰ ਸੀ ਤੁਹਾਡਾ? ਪਹਿਲਾਂ। ਗਲੀ ਦੇ ਅੰਦਰ ਵੜਦਿਆਂ ਪਹਿਲਾ। ਲੋ, ਇਹਨਾਂ ਦੇ ਨਾਲ ਗੱਲ ਕਰੋ ਜੀ।
ਅਗਰ ਹੁਣ ਅਸੀਂ ਇੱਥੋਂ ਚੱਲਦੇ ਹਾਂ, ਤੁਸੀਂ ਆਪਣਾ ਘਰ ਪਛਾਣ ਲਓਗੇ ਨਨਕਾਣਾ ਸਾਹਿਬ ਵਾਲਾ? ਬਿਲਕੁਲ ਜੀ। ਚਲੋ ਤੁਸੀਂ ਹੁਣ ਰੈਡੀ ਰਹੋ, ਸਾਡੇ ਨਾਲ ਟੱਚ ਰਹੋ, ਤੇ ਮੈਂ ਤੁਹਾਨੂੰ ਹੁਣੀ ਆਪਾਂ ਇੱਥੋਂ ਨਿਕਲਦੇ ਹਾਂ ਤੇ ਤੁਹਾਨੂੰ ਅਸੀਂ ਉੱਥੇ 5ਵੀਂ 6ਵੀਂ ਪਾਤਸ਼ਾਹੀ ਗੁਰਦੁਆਰੇ ਤੱਕ ਲੈ ਜਾਂਦੇ ਹਾਂ। ਉਧਰੋਂ ਤੁਸੀਂ ਫਿਰ ਸਾਨੂੰ ਗਾਈਡ ਕਰਨਾ ਹੈ ਖੁਦ ਹੀ। तबीयत से ठीक जे? ठीक है। ਚਾਚਾ ਜੀ ਵੇਖੋ ਜੀ ਕੁਦਰਤ ਵਾਲੀ ਗੱਲ ਆ ਕਿ ਚਾਚਾ ਜੀ ਮਸਜਿਦ ਤੋਂ ਆ ਰਹੇ ਸੀ ਸਾਹਮਣੇ ਤੋਂ। ਚਾਚਾ ਜੀ ਇਹਨਾਂ ਦਾ ਪਰਿਵਾਰ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਸੀ। ਇਹਨਾਂ ਦੇ ਪਿਤਾ ਜੀ 24 ਸਾਲ ਦੇ ਸੀ ਜਦੋਂ ਵੰਡ ਹੋਈ ਹੈ। ਹਾਂ ਉਹ ਹੈਗੇ ਨੇ ਹਾਂ ਹੈ ਜੀ। ਤੇ ਮੈਂ ਵੀ 15-16 ਸਾਲਾਂ ਦਾ ਸੀ। ਰੱਬ ਦੀ ਬੜੀ ਮਿਹਰ ਹੈ ਜੀ, ਅੱਜ ਉਹਨਾਂ ਦੀ ਉਮਰ ਕਰੀਬ 98 ਸਾਲ ਦੀ ਹੈ। ਤੁਸੀਂ ਇੱਥੇ ਨਨਕਾਣਾ ਸਾਹਿਬ ਕਿੱਥੇ ਰਹਿੰਦੇ ਸੀ? ਮੇਰੇ ਘਰ ਦੀ ਇਹਨਾਂ ਦੀ back ਕੰਧ side। ਸਾਂਝੀ ਹੈ ਸਾਡੀ ਅੱਛਾ, ਨਨਕਾਣਾ ਉਦੋਂ ਤੋਂ? ਬਿਲਕੁਲ ਹਾਂ ਉਦੋਂ ਸੀ ਜਦੋਂ ਦੇ ਆਏ ਅੱਛਾ ਜੀ, ਹਾਂ। ਬਹੁਤ ਅੱਛਾ। ਇਸ ਪਾਸੇ ਅਸੀਂ ਆ ਸਾਡੇ ਕਿਉਂ ਬਣੂ ਅੱਛਾ ਬੜੀ ਅੰਕਲ ਜੀ ਮਿਲਦੇ ਹੀ ਕਰਦੇ ਨੇ ਸਾਰੇ। ਬੜੀ ਇਹਨਾਂ ਦੀ ਮਾਈ ਵੀ ਖੁਸ਼ਕਿਸਮਤੀ ਹੈ ਇਨਸਾਨ ਮੇਰੀ ਜੀ, ਅੱਜ ਤੁਹਾਡੇ ਦਰਸ਼ਨ ਹੋਏ ਨੇ। ਹਾਂ। ਬਹੁਤ ਖੁਸ਼ੀ ਹੋਈ ਜੀ। ਨਹੀਂ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ, ਜਿਹੜਾ ਕੋਈ ਸਾਨੂੰ ਉਧਰੋਂ ਪੁੱਛੇ, ਸਾਨੂੰ ਨਹੀਂ ਕੁਝ। ਅੱਛਾ ਚਾਚਾ ਜੀ 5ਵੀਂ 6ਵੀਂ ਪਾਤਸ਼ਾਹੀ 'ਚ ਕੋਈ ਐਸੇ ਪਰਿਵਾਰ ਹੈ ਨੇ ਜਿਹੜੇ ਇੱਥੋਂ ਦੇ ਵਸਿੰਦੇ ਹੋਣ 5ਵੀਂ 6ਵੀਂ ਪਾਤਸ਼ਾਹੀ ਪੱਤੀ ਦੇ ਵਿੱਚ? 6ਵੀਂ ਬਾਦਸ਼ਾਹੀ ਹੈ, ਮੈਨੂੰ ਤਾਂ ਹੁੰਦਾ ਵੀ ਨਹੀਂ, ਅਨਪੜ੍ਹ ਬੰਦਾ ਮੈਂ। ਤੇ 5ਵੀਂ ਬਾਦਸ਼ਾਹੀ ਹੈ, ਸ਼ਹਿਰ ਨਹੀਂ ਉਹ ਆਹੋ ਸ਼ਹਿਰ ਉੱਥੇ ਹੋਏ ਤੇ ਉਹ ਪਰਲੀ ਨਹੀਂ ਅਖੀਰ ਤੇ ਜਾ ਕੇ ਉਹ ਹਾਂ ਹੈ ਹਾਂ ਹਾਂ ਉੱਥੇ ਵਾਣਾ ਤੋਂ ਪੁੱਛੇ, ਉਹ ਵਾਣ ਰਹਿੰਦੇ ਸੀ ਉੱਥੇ ਅਵਾਨ। ਹਮਾਨ। ਜਿਹੜੇ ਤੁਹਾਡੇ ਪਿਤਾ ਜੀ ਨੇ ਜਗ੍ਹਾ ਦੱਸੀ ਹੈ ਛਾਉਣੀ ਨਿਹੰਗਾ, ਜਿਹੜਾ ਸੀ ਨਿਹੰਗਾਂ ਦੀ ਜਿਹੜੀ ਛਾਉਣੀ ਸੀ ਉਹ ਇਹ ਹੋ ਗਈ ਹੈ, ਔਰ ਥੋੜੀ ਹੀ ਦੂਰ ਤੇ 5ਵੀਂ 6ਵੀਂ ਪਾਤਸ਼ਾਹੀ ਹੈ। ਅੱਛਾ ਜੀ। ਹਾਂ ਸੋ ਹੁਣ ਅਸੀਂ ਤੁਹਾਡੇ ਪਿਤਾ ਜੀ ਨਾਲ ਦੁਬਾਰਾ ਰਾਬਤਾ ਕਰਾਂਗੇ। ਲਓ ਜੀ ਹੁਣ 5ਵੀਂ 6ਵੀਂ ਪਾਤਸ਼ਾਹੀ ਗੁਰਦੁਆਰੇ ਦੇ ਅਸੀਂ ਕਰੀਬ ਪਹੁੰਚ ਚੁੱਕੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕਿਸੇ ਬੰਦੇ को ਪਛਾਣੀਏ ਜੋ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਜੀ ਕਹਿ ਰਹੇ ਸੀ ਕਿ ਇੱਥੇ ਇੱਕ ਪੁਰਾਣਾ ਬੈਂਕ ਸੀ ਔਰ ਉਹਦੀ ਬੈਕ ਸਾਈਡ ਤੇ ਸੀ। ਹੁਣ ਵੇਖਦੇ ਹਾਂ ਕਿ ਸੜਕ ਤੋਂ ਉਸ ਪਾਰ ਸੀ ਜਾਂ ਸੜਕ ਤੋਂ ਇਸ ਪਾਰ। 5ਵੀਂ 6ਵੀਂ ਪਾਤਸ਼ਾਹੀ ਬਿਲਕੁਲ ਸਾਡੇ ਸਾਹਮਣੇ ਹੈ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਕਿ ਉਧਰੋਂ ਆਏ ਸੀਗੇ? ਉਧਰੋਂ ਆਏ ਸੀ। ਇਹਨਾਂ ਦੇ ਪਿਤਾ ਜੀ ਇੱਥੇ ਰਹਿੰਦੇ ਸੀ। ਇਹਦੇ ਪਤਾ ਪੁਰਾਣਾ ਬੈਂਕ ਕਿੱਥੇ ਸੀਗਾ? ਪੁਰਾਣਾ ਬੰਕ ਦਾ ਉਹ ਖਤਮ ਹੋ ਗਿਆ, ਮੰਡੀ 'ਚ ਹੈ। ਦੱਖਣੀ ਸੁਣੀ ਹੋਈ ਸੀ, ਦੱਸੋ ਜੀ, ਦੱਖਣੀ ਸੁਣੀ ਹੈ? ਵੇਂ ਦੀ ਕੰਢੇ ਸੀ ਹਾਂਜੀ ਦੱਖਣੀ। ਹਾਂਜੀ। ਉਥੋਂ 2 ਮੀਲ ਦੂਰ ਸਾਡਾ ਪਿੰਡ ਸੀ। ਅੱਛਾ। ਦੱਖਣੀ ਤੋਂ ਵੇਂ ਚੱਲ ਰਹੀ ਹੈ, ਹਾਂਜੀ ਵੇਂ ਚੱਲਦੀ ਹੈ ਨਾ, ਠੀਕ ਹੈ। ਤੇ ਦੱਖਣੀ ਵੇਂ ਪਾਰ ਸੀ ਤੇ ਉਰਲੇ ਪਾਸੇ ਸਾਡਾ ਪਿੰਡ ਸੀ ਜਹਾਂਗੀਰ। ਜਹਾਂਗੀਰ ਤੋਂ 1 ਮੀਲ ਸਾਡਾ ਪਿੰਡ ਸੀ। ਅੱਛਾ ਤੁਹਾਡੇ ਪਿੰਡ ਦਾ ਕੀ ਨਾਮ ਸੀ? ਕੋਸੇ। ਕੋਸੇ। ਇੱਥੇ ਕੋਈ ਵਸੇਲਿਆਂ ਦੇ ਘਰਾਂ ਦਾ ਪਤਾ ਕਿਹੜੇ ਕਿਹੜੇ ਸੀਗੇ? ਇੱਥੇ ਵਸਿੰਦੇ ਤੁਹਾਨੂੰ ਮੈਂ ਦੱਸਾਂ, ਨਨਕਾਣਾ ਗੁਰਦੁਆਰੇ ਪੱਤੀ ਜਨਰਲ ਨਾਲ ਤੋਂ ਅਗਲੇ ਪਾਸੇ ਹਾਂ ਹਾਂ ਉਹ ਘਰ ਪੱਤੀਆਂ ਦੇ। ਅੱਛਾ ਕੋਈ ਵਸਿੰਦੇ? ਕੋਈ ਨਹੀਂ ਵਸਿੰਦਾ। ਚਲੋ ਜੀ ਆ ਜਾਓ, ਗੁਰਦੁਆਰਾ ਸਾਹਿਬ ਤੋਂ ਕਾਲ ਕਰਦੇ ਹਾਂ। ਇਹਨਾਂ ਦੇ ਪਿਤਾ ਜੀ ਨੂੰ ਗੁਰਦੁਆਰਾ ਸਾਹਿਬ ਤੋਂ ਕਾਲ ਕਰਦੇ ਹਾਂ, ਉਧਰੋਂ ਲੱਭਣਾ ਆਸਾਨ ਹੋ ਜਾਏਗਾ। ਛੋਟੀਆਂ ਛੋਟੀਆਂ ਗਲੀਆਂ
ਬਜ਼ੁਰਗਾਂ ਤੋਂ ਜ਼ਿਆਦਾ ਨਜ਼ਰ ਹੁੰਦੀ ਹੈ, ਸ਼ਾਇਦ ਉਹ ਸਾਨੂੰ ਮਿਲ ਜਾਣ ਸਾਡੀ ਹੈਲਪ। ਮੈਂ ਆਪਣੇ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਦੱਸਦਾ ਜਾਵਾਂ, ਗੁਰਦੁਆਰਾ 5ਵੀਂ 6ਵੀਂ ਪਾਤਸ਼ਾਹੀ ਹੈ। ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਆਏ ਤਾਂ ਇੱਥੇ ਹੀ ਆਪਣੀਆਂ ਖੜਾਵਾਂ ਲਾ ਕੇ ਔਰ ਆਪਣਾ ਘੋੜਾ ਬੰਨ੍ਹ ਕੇ ਇੱਥੋਂ ਹੀ ਸ਼ਹਿਰ ਤੋਂ ਬਾਹਰ ਸੀ ਉਸ ਵੇਲੇ, ਔਰ ਇਹ ਅਲੱਗ-ਅਲੱਗ ਪੱਤੀਆਂ ਸਨ। ਸਾਰੇ ਨੂੰ ਤਲਵੰਡੀ ਕਿਹਾ ਜਾਂਦਾ ਸੀ, ਲੇਕਿਨ ਹਕੀਕਤ ਦੇ ਵਿੱਚ ਪੁਰਾਣਾ ਨਨਕਾਣਾ ਅੱਜ ਹੋਰ ਹੈ, ਗੁਰਦੁਆਰਾ ਜਨਮ ਸਥਾਨ ਦੀ ਬੈਕ ਸਾਈਡ ਤੇ। ਇਸ ਤਰ੍ਹਾਂ ਪੱਤੀ ਬਾਲੀਲਾ ਹੈ, ਉਹਦਾ ਨਾਮ ਉਸ ਵੇਲੇ ਹੋ ਸਕਦਾ ਹੈ ਕੋਈ ਹੋਰ ਹੋਵੇ। ਇਸੇ ਤਰ੍ਹਾਂ ਪੱਤੀ ਮਾਲਜੀ ਸਾਹਿਬ ਹੈ, ਉਹਦਾ ਨਾਮ ਵੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲੇ ਕੁਝ ਹੋਰ ਸੀ। ਇਸੇ ਤਰ੍ਹਾਂ ਇਸ ਇਲਾਕੇ ਦਾ ਛੋਟੇ ਛੋਟੇ ਜਿੱਥੇ 5-5 7-7 ਘਰ ਸੀ ਔਰ ਨਾਲ ਲੋਕ ਰਹਿੰਦੇ ਸੀ। ਸੋ ਹੋ ਸਕਦਾ ਹੈ, ਔਰ ਪੁਰਾਣੀਆਂ ਕਿਤਾਬਾਂ 'ਚ ਵੀ ਇਹ ਲਿਖਿਆ ਹੋਇਆ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਨਨਕਾਣਾ ਸਾਹਿਬ ਦੀ ਧਰਤੀ ਤੇ ਇਸ ਜਗ੍ਹਾ ਦਾ ਨਾਮ ਕਾਲੂ ਦੀ ਕੋਠੀ ਸੀਗਾ। ਔਰ ਉਹ ਕੋਠੀ ਜਿਹੜੀ ਸੀਗੀ ਉਹ ਬਣਾਈ ਸੀਗੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਲਖਮੀ ਚੰਦ ਨੇ ਔਰ ਉਹਨਾਂ ਦੇ ਪੋਤਰੇ ਧਰਮ ਚੰਦ ਨੇ। ਸੋ ਆਹਿਸਤਾ ਚੂँकि ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤਾਲੀਮਾਤ ਵੱਧਦੀਆਂ ਗਈਆਂ ਔਰ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਵੀ ਲੋਕਾਂ ਨੂੰ ਮੁਤਾਸਰ ਕਰਦੀ ਗਈ, ਇਹ ਤਲਵੰਡੀ ਜਿਹੜੀ ਹੈ ਉਹ ਸੈਪਰੇਟ ਹੋ ਗਈ। ਹੁਣ ਵੀ ਇੱਕ ਪਿੰਡ ਦਾ ਨਾਮ ਤਾਂ ਤਲਵੰਡੀ ਹੈ, ਲੇਕਿਨ ਇਹ ਆਹਿਸਤਾ ਮਤਲਬ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ, ਜ਼ਾਹਰ ਆ ਉਹਨਾਂ ਨਾਲ ਵੀ ਪੂਰੀ ਇਕੱਲੇ ਤੇ ਨਹੀਂ ਆਏ ਹੋਣੇ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਆਏ, ਉਹ ਵੀ ਇੱਥੇ ਰੁਕੇ, ਉਹਨਾਂ ਨੇ ਵੀ ਆਪਣਾ ਕੋੜਾ ਇੱਥੇ ਬਣਿਆ। ਉਹ ਦਰਖਤ ਵੀ ਇੱਥੇ ਮੌਜੂਦ ਹੈ, ਕਿਉਂਕਿ ਦਰਖਤ ਵਕਤ ਦੇ ਨਾਲ ਖਤਮ ਹੋ ਗਿਆ, ਲੇਕਿਨ ਸ਼ੀਸ਼ੇ 'ਚ ਬੰਦ ਕੀਤਾ ਗਿਆ। ਸੋ ਆਹਿਸਤਾ ਇਸ ਜਗ੍ਹਾ ਦਾ ਨਾਮ ਨਾਨਕ ਆਣਾ ਹੋ ਗਿਆ ਔਰ ਨਾਨਕ ਆਣੇ ਤੋਂ ਇਹ ਨਨਕਾਣਾ ਸਾਹਿਬ ਹੋ ਗਿਆ। ਇਸ ਵੇਲੇ ਅਸੀਂ ਖਲੋਤੇ ਹਾਂ 5ਵੀਂ 6ਵੀਂ ਪਾਤਸ਼ਾਹੀ ਤੇ। ਇਹ ਗੁਰੂ ਅਰਜਨ ਦੇਵ ਜੀ ਔਰ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਸੰਸ਼ੋਭਿਤ ਹੈਗਾ। ਸੋ ਆਓ ਇਹ ਸਥਾਨ ਵੀ ਵੇਖਦੇ ਹਾਂ। ਇੱਥੋਂ ਹੀ ਆਪਾਂ ਫੋਨ ਕਰਾਂਗੇ ਫਿਰ ਇਹਨਾਂ ਦੇ ਪਿਤਾ ਜੀ ਨੂੰ, ਉਹ ਸਾਨੂੰ ਜਿਸ ਤਰ੍ਹਾਂ ਸਮਝਾਉਂਦੇ ਜਾਣਗੇ ਅਸੀਂ ਉਹਦਾ ਉਹਨਾਂ ਦਾ ਘਰ ਲੱਭਾਂਗੇ। ਅੱਛਾ ਪਿਤਾ ਜੀ, ਇਸ ਵੇਲੇ ਅਸੀਂ ਨਾ ਵੇਖੋ ਮੈਂ ਤੁਹਾਨੂੰ ਵਿਖਾਉਂਦਾ ਜਾਵਾਂ। ਇਹ ਵੇਖੋ ਜੀ, ਅਸੀਂ 5ਵੀਂ 6ਵੀਂ ਪਾਤਸ਼ਾਹੀ ਦੇ ਵਿੱਚ ਆ, ਠੀਕ ਹੈ। ਮੈਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾ ਦਿੰਦਾ। ਇਹ ਵੇਖੋ ਜੀ, ਇਹ ਤੁਹਾਡੇ ਦੌਰ ਦੀ ਇੱਕ ਤਖਤੀ ਲੱਗੀ ਹੈ, ਅਸਥਾਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ। ਇਸ ਪਵਿੱਤਰ ਅਸਥਾਨ ਦੀ ਸੇਵਾ ਸਰਦਾਰ ਈਸ਼ਰ ਸਿੰਘ ਸਾਹਿਬ ਸ਼ਾਹੀ ਡਿਪਟੀ ਮੈਜਿਸਟ੍ਰੇਟ ਨਹਿਰ ਨੇ ਆਪਣੇ ਪਿਤਾ ਸਰਦਾਰ ਗਣੇਸ਼ਾ ਸਿੰਘ ਸ਼ਾਹੀ ਸ਼ਾਹੂਕਾਰ ਮਾਨਾਵਾਲਾ ਬਾਰ ਦੀ ਯਾਦ ਵਿੱਚ ਕਰਵਾਈ। 1 ਵਿਸਾਖ ਸਮਤ 1994 ਔਰ 13 ਅਪ੍ਰੈਲ 1937 ਵਿੱਚ, ਠੀਕ ਹੈ। ਮੈਂ ਤੁਹਾਨੂੰ ਦੱਸਾਂ ਜੀ ਜੀ ਇਹ ਪਿੱਛੇ ਗੁਰਦੁਆਰਾ ਸਾਹਿਬ ਦੇ ਪਿੱਛੇ ਲੈਣਾ ਨੇ। ਹਾਂ, ਪਿੱਛੇ ਲੈਣਾ ਇਹ ਗੁਰਦੁਆਰਾ ਸਾਹਿਬ ਦੇ ਪਿੱਛੇ ਲੈਣਾ ਨੇ, ਬਿਲਕੁਲ। ਤੁਸੀਂ ਹੁਣ ਅੱਗੇ ਰਵਾ ਦਿਓ ਜਦੋਂ ਸਾਨੂੰ ਜਾਣ ਵਾਸਤੇ। ਹਾਂਜੀ, ਉਹ ਥੋੜੀ ਜਿਹੀ ਹੋਰ ਆ ਗਈ ਹੈ। ਮੈਂ ਹੁਣ ਆਪਾਂ ਬਾਹਰ ਆ ਗਏ ਹਾਂ। देखो खब्बे पासे इस पासे स्टेशन है और इस पासे जन्म स्थान है। ਤੇ ਤੁਹਾਡਾ ਘਰ ਕਿੱਥੇ ਸੀਗਾ? जी अच्छा, एक गली है, ठीक है, मेरी उंगल के सामने, ठीक है। हाँ जी, मैं रोड के ऊपर हाँ, और अगर मैं इस पास ही चला जावा
ਇੱਕ ਹੋਰ ਇੱਥੋਂ ਸੜਕ ਜਾਂਦੀ ਹੈ ਇੰਜ ਅੰਦਰ। ਅੱਛਾ ਇੱਕ ਤਾਂ ਹੁਣ ਇਹ ਵਾਲਾ ਘਰ ਹੈ ਕਾਰਨਰ ਵਾਲਾ, ਇੱਕ ਦੂਸਰੇ ਪਾਸਿਓਂ ਬਣਦਾ ਹੈ। ਨਹੀਂ ਇਹਦੇ ਦੋ ਰੁਖ ਨੇ ਮੈਂ ਤੁਹਾਨੂੰ ਅਗਲੇ ਰੁਖ ਵੀ ਵਿਖਾਉਂਦਾ ਜਾ। ਹਾਂਜੀ ਪਿਤਾ ਜੀ, ਇੱਕ ਆਹ ਘਰ ਜਿਹੜਾ ਹੈ ਸਾਹਮਣੇ ਜਿਹੜਾ ਹੈ, ਅਸੀਂ ਪਿੰਡ ਚੱਲਦੇ ਹਾਂ, ਫਿਰ ਉੱਥੇ ਜਾ ਕੇ ਬਾਕੀ ਦੀਆਂ ਗੱਲਾਂ ਰਸਤੇ ਦੇ ਵਿੱਚ ਕਰਾਂਗੇ। ਹੁਣ ਅਸੀਂ ਚੱਲਦੇ ਹਾਂ। ਤਾਂ ਸਾਰੀ ਹੁਣ ਨਿਊ ਕੰਸਟਰਕਸ਼ਨਸ ਹੋ ਗਈਆਂ ਨੇ। ਇੱਕ ਚਾਹਤ ਹੁੰਦੀ ਬੰਦੇ ਦੀ, ਤੇ ਆਪਾਂ ਕੋਸ਼ਿਸ਼ ਤੇ ਕੀਤੀ ਹੈ ਕਿ ਇਹਨਾਂ ਦੀ ਚਾਹਤ ਜਿਹੜੀ ਹੈ ਉਹ ਕੰਪਲੀਟ ਹੋਵੇ। ਮੈਂ ਪਿਤਾ ਜੀ ਤੁਹਾਨੂੰ ਥੋੜੀ ਦੇਰ ਬਾਅਦ ਵੀਡੀਓ ਰਾਹੀਂ ਹੋ ਸਕਦਾ ਹੈ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਆਵੇ ਕਿ ਅਸੀਂ ਉਸ ਥਾਂ ਦੇ ਉੱਪਰ ਪਹੁੰਚ ਜਾਈਏ। ਇਹਨਾਂ ਨੇ ਦੱਸਿਆ ਕਿ ਮੇਰੀ ਜ਼ਿੰਦਗੀ ਦੀ ਆਖਰੀ ਖੁਆਇਸ਼ ਹੈ, ਮੈਂ ਵੇਖਣਾ ਚਾਹੁੰਦਾ, ਉਹ ਵੇਖ ਸਕਣ। ਸੋ ਹੁਣ ਆਓ ਜੀ ਅੰਨਿਆਂ ਦੇ ਵਾੜੇ ਚੱਲਦੇ ਹਾਂ। ਇੱਥੋਂ 3 ਕਿਲੋਮੀਟਰ ਹੈ ਔਰ ਸਾਨੂੰ ਸਵਾਰੀ 'ਤੇ ਹੀ ਜਾਣਾ ਪੈਣਾ ਹੈ। ਸੋ ਅਸੀਂ ਚੰਦਰਕੋਟ ਦੀ ਨਹਿਰ ਚੁੱਕੇ, ਉਹਨਾਂ ਨੂੰ ਯਾਦ ਹੈ, ਉਹਨਾਂ ਨੂੰ ਵਿਖਾਉਂਦਿਆਂ ਹੋਇਆਂ ਅੰਨਿਆਂ ਦੇ ਵਾੜੇ ਚੱਲਦੇ ਆ ਜਾਓ। ਅੰਨਿਆਂ ਦਾ ਵਾੜਾ ਕਿੱਥੇ ਹੈਗਾ? ਹਾਂਜੀ, ਅੰਨਿਆਂ ਦਾ ਵਾੜਾ, ਅੰਨਿਆਂ ਦਾ ਵਾੜਾ ਦੇ ਪਿੱਛੇ। ਬਜ਼ੁਰਗੋ, ਅੰਨਿਆਂ ਦਾ ਵਾੜਾ ਕਿਹੜਾ ਪਿੰਡ? ਖਾਲੇ ਤੇ ਚੜ ਕੇ ਰੋਡ ਆ ਜਾਏਗਾ, ਫਿਰ ਸਿੱਧਾ ਬੱਗੇ ਤੱਕ ਚੱਲ ਜਾਏਗਾ। ਉੱਥੋਂ ਪੁੱਛ ਲਿਓ ਕਿ ਰੋਡ ਇੱਧਰ ਨੂੰ ਚੱਲ ਜਾਂਦਾ, ਅੰਨਿਆਂ ਦਾ ਬੜਾ ਪਰਾਂ। ਲਓ ਜੀ ਆਪਾਂ ਪਹੁੰਚ ਗਏ ਹਾਂ ਅੰਨਿਆਂ ਦੇ ਵਾੜੇ। ਔਰ ਇਹ ਵੇਖੋ ਲਿਖਿਆ ਹੋਇਆ ਵਾੜਾ ਅੰਨਿਆਂ, ਇਹ ਸਕੂਲ ਹੈ ਜੀ। ਪਿੰਡ ਪਹੁੰਚ ਗਏ ਹਾਂ। ਜੀ ਆਪਾਂ ਪਹੁੰਚ ਗਏ ਹਾਂ ਪਿੰਡ ਅੰਨਿਆਂ ਦਾ ਵਾੜਾ ਇਹਨੂੰ ਕਿਹਾ ਜਾਂਦਾ ਹੈ, ਲੇਕਿਨ ਪੁਰਾਣੇ ਕਾਗਜ਼ਾਂ ਦੇ ਵਿੱਚ ਇਹਦਾ ਨਾਮ ਗੁਰੂ ਨਾਨਕ ਕੋਟ ਜਾਂ ਨਾਨਕ ਕੋਟ ਵੀ ਤੁਸੀਂ ਕਹਿ ਸਕਦੇ ਹੋ। ਤੇ ਆਪਾਂ ਉਸ ਸੂਏ ਤੇ ਹੈਗੇ ਆ ਜਿੱਥੇ ਇਹਨਾਂ ਦੇ ਪਿਤਾ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਉੱਥੋਂ ਪਿੰਡ ਦੀ ਸ਼ੁਰੂਆਤ ਹੈ। ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਪਿਤਾ ਨਾਲ ਦੁਬਾਰਾ ਸੰਪਰਕ ਹੋ ਸਕੇ ਔਰ ਅਸੀਂ ਉਹਨਾਂ ਨੂੰ ਲਾਈਵ ਇੱਧਰੋਂ ਵੀ ਵੀਡੀਓ ਵਿਖਾ ਸਕੇ, ਨਾਲ ਦੇ ਨਾਲ ਯਾਦਾਂ ਵੀ ਜਿਹੜੀਆਂ ਨੇ ਉਹ ਵੀ ਆਪਾਂ ਰਿਕਾਰਡ ਕਰ ਸਕੀਏ। ਪਿਤਾ ਜੀ, ਮੈਂ ਇਸ ਵੇਲੇ ਤੁਹਾਡੇ ਪਿੰਡ ਅੰਨਿਆਂ ਦੇ ਵਾੜੇ ਨਹਿਰ ਦੀ ਪੁਲੀ ਤੇ ਖੜਾ। ਸਾਨੂੰ ਦੱਸੋ ਸਾਡਾ ਘਰ ਜਿਹੜਾ ਹੈ ਇੱਥੋਂ ਕਿਹੜੇ ਪਾਸੇ ਨੂੰ, ਅਸੀਂ ਕਿੱਧਰ ਜਾਈਏ? ਪੁਲ ਤੋਂ ਥੱਲੇ ਉਤਰ ਕੇ, ਪੁਲੀ ਤੋਂ ਥੱਲੇ ਉਤਰ ਕੇ ਪਿੰਡ ਵਾਲੇ ਪਾਸੇ ਨੂੰ ਹਾਂਜੀ ਜਾਓ। ਤੇ ਪਹਿਲਾਂ ਥੋੜ੍ਹਾ ਜਿਹਾ ਥੱਲੇ ਅੱਗੇ ਜਾ ਕੇ ਤੇ ਫਿਰ ਐ ਨੂੰ ਥੋੜ੍ਹਾ ਜਿਹਾ ਮੁੜਦਾ ਹੈ ਖੱਬੇ ਹੱਥ ਨੂੰ। ਖੱਬੇ ਹੱਥ ਨੂੰ। ਤੇ ਫਿਰ ਉੱਥੋਂ ਸੱਜੇ ਹੱਥ ਨੂੰ ਗਲੀ ਹੈ। ਅੱਛਾ ਜੀ। ਉਹ ਗਲੀ ਦੇ ਜਿਸੇ ਜਾਣਾ ਹੈ ਤੇ ਅੱਗੇ ਜਾ ਕੇ ਫਿਰ ਤਰਕੋਣ ਆ ਜਾਂਦੀ ਹੈ। ਤਿੰਨ ਇੱਕ ਇੱਧਰ ਜਾਂਦੀ, ਇੱਕ ਇੱਧਰ ਜਾਂਦੀ ਹੈ। ਤੇ ਪਹਿਲਾ ਮਕਾਨ ਜਿਹੜਾ ਸੀਗਾ ਸਾਡਾ ਤਰਕੋਣ ਦੇ ਵਿੱਚ, ਉਹ ਸਾਡਾ ਮਕਾਨ ਸੀ। ਤੇ ਸਾਹਮਣੇ ਦੇਵਾ ਸਿੰਘ ਤੇ ਗੁਰਬਖਸ਼ ਸਿੰਘ ਦਾ ਦੁਕਾਨ ਸੀ, ਜਿਹੜਾ ਡਬਲ ਸਟੋਰੀ ਹੈਗਾ।
ਹਾਂਜੀ ਸਾਰਿਆਂ ਵੀਰਾਂ ਦਾ ਇਸ ਵੇਲੇ ਅਸੀਂ ਮੌਜੂਦ ਹਾਂ ਜੀ ਅਨਿਆਂ ਦੇ ਵਾੜੇ 'ਚ ਔਰ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਸੀ ਜਿਸ ਤਰ੍ਹਾਂ ਪਿਤਾ ਜੀ ਇਹਨਾਂ ਦੇ ਡੈਡੀ ਜੀ ਉਧਰੋਂ ਸਾਨੂੰ ਸਮਝਾ ਰਹੇ ਸੀ ਔਰ ਅਸੀਂ ਉਸ ਤਰ੍ਹਾਂ ਇਸ ਪਿੰਡ ਦੇ ਵਿੱਚ ਪ੍ਰਵੇਸ਼ ਕਰ ਰਹੇ ਸੀ ਜਿਸ ਤਰ੍ਹਾਂ ਉਹਨਾਂ ਨੇ ਗਲੀਆਂ ਸਮਝਾਈਆਂ ਔਰ ਪਿੰਡ ਦੇ ਕੁਝ ਲੋਕ ਇੱਥੇ ਮੌਜੂਦ ਨੇ ਸਾਡੇ ਕੋਲ ਔਰ ਇਹਨਾਂ ਦੇ ਮੁਤਾਬਿਕ ਇੱਥੇ 3 ਘਰ ਪੁਰਾਣੇ ਸੀਗੇ ਪੱਕੇ, ਇੱਕ ਇਸ ਪਾਸੇ ਔਰ ਇੱਕ ਇਸ ਪਾਸੇ ਔਰ ਇੱਕ ਪਿੱਛੇ। ਸੋ ਪਿੰਡ ਤਾਂ ਹੁਣ ਕਾਫੀ ਚੇਂਜ ਹੋ ਗਿਆ ਹੈ ਲੇਕਿਨ ਇਹ ਗਲੀਆਂ ਇਹ ਯਾਦਾਂ ਇਹ ਕੈਮਰੇ ਦੇ ਵਿੱਚ ਰਿਕਾਰਡ ਕਰਕੇ ਇਹਨਾਂ ਜੀ ਦੇ ਪਿਤਾ ਜੀ ਹਰਜੀਤ ਸਿੰਘ ਮਲਹੋਤਰਾ ਦੇ ਪਿਤਾ ਜੀ ਨੂੰ ਅਸੀਂ ਜ਼ਰੂਰ ਭੇਜਾਂਗੇ। ਆਪਾਂ ਕੋਸ਼ਿਸ਼ ਵੀ ਕੀਤੀ ਬਾਹਰੋਂ ਜਿੱਦਾਂ ਉਹਨਾਂ ਨੇ ਦੱਸਿਆ ਨਾਲ ਦੇ ਨਾਲ ਉਹ ਵੀ ਕੀਤਾ ਤੇ ਮੇਰੀ ਬੇਨਤੀ ਹੈ ਜਿਹੜੇ ਰੈਲੀਵੈਂਟ ਅਥਾਰਟੀਜ਼ ਨੇ ਜਾਂ ਜਿਹੜੇ ਸਾਡੇ ਵੇਖਣ ਵਾਲੇ ਕੁਝ ਲੋਕ ਨੇ ਕਿ ਜਿਹੜੇ ਰੈਲੀਵੈਂਟ ਅਥਾਰਟੀਜ਼ ਦੇ ਲੋਕ ਨੇ ਕਿ ਇਹਨਾਂ ਦੇ ਪਿਤਾ ਜੀ ਇੱਕ ਸਰਮਾਇਆ ਨੇ ਮੇਰੇ ਖਿਆਲ 'ਚ ਔਰ ਇੱਕ ਕੀਮਤੀ ਸਰਮਾਇਆ ਨੇ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਔਰ ਅਗਰ ਉਹ ਇੱਥੇ ਆ ਜਾਂਦੇ ਨੇ ਤੇ ਸਾਨੂੰ ਜਿਸ ਤਰ੍ਹਾਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਕੋ ਉਹਨਾਂ ਦਾ ਹਾਫਜ਼ਾ ਤਕੜਾ ਹੈ ਔਰ ਸਰੀਰਕ ਤੌਰ 'ਤੇ ਵੀ ਫਿੱਟ ਨੇ ਅਗਰ ਉਹ ਇੱਥੇ ਆ ਜਾਂਦੇ ਨੇ ਤੇ ਨਾ ਸਿਰਫ ਆਪਣਾ ਪਿੰਡ ਵੇਖਣਗੇ ਬਲਕਿ ਸਾਨੂੰ ਅੱਜ ਤੋਂ 100 ਸਾਲ ਪਹਿਲੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੱਸ ਸਕਦੇ ਨੇ। ਸੋ ਹੋਪਫੁਲੀ ਮੈਨੂੰ ਬੜੀ ਉਮੀਦ ਹੈ ਕਿ ਸਾਡੇ ਵੇਖਣ ਵਾਲੇ ਜਿਹੜੇ ਸਾਡੇ ਸਰੋਤੇ ਨੇ ਸਾਡਾ ਪਰਿਵਾਰ ਹੈ ਉਹਦੇ ਵਿੱਚ ਹੀ ਕੋਈ ਨਾ ਕੋਈ ਐਸਾ ਚੀਜ਼ ਜ਼ਰੂਰ ਆਏਗਾ ਜਿਹੜੀ ਸਾਡੀ ਇਹਨਾਂ ਦਾ ਵੀਜ਼ੇ ਦੇ ਪ੍ਰੋਬਲਮ ਹੈ ਇਹਨਾਂ ਦੇ ਪਿਤਾ ਜੀ ਦਾ ਉਹ ਜ਼ਰੂਰ ਹੱਲ ਹੋਵੇਗਾ। ਤੁਸੀਂ ਵੇਖ ਸਕਦੇ ਹੋ ਪਿੰਡ ਦੇ ਵਿੱਚ ਆਲ ਦੁਆਲ ਦੇ ਵਿੱਚ ਪਿੰਡ ਦੇ ਬੱਚੇ ਔਰ ਲੋਕ ਕੁਛ ਤੁਸੀਂ ਅਟੈਂਡ ਕਰ ਸਕਦੇ ਹੋ ਅਗਰ ਤੁਹਾਡੇ ਪਿਤਾ ਜੀ ਦੀ ਗੱਲ ਹੈ। ਇਹਨਾਂ ਦੇ ਪਿਤਾ ਜੀ ਦੇ ਨਾਲ ਫਿਰ ਸੰਪਰਕ ਸਾਡਾ ਹੋ ਗਿਆ। ਹਾਂਜੀ ਪਿਤਾ ਜੀ। ਹਾਂਜੀ ਤੁਹਾਡੀ ਉਸ ਗਲੀ ਦੇ ਵਿੱਚ ਖੜੇ ਆ ਇਸ ਵੇਲੇ ਜਿੱਥੇ ਤੁਹਾਡਾ ਘਰ ਸੀ। ਹਾਂ ਅਸੀਂ ਉਸੇ ਗਲੀ ਦੇ ਵਿੱਚ ਆ ਇਸ ਵੇਲੇ ਜਿੱਥੇ ਤੁਹਾਡਾ ਘਰ ਸੀ। ਇਹ ਡਿਊਟੀ ਵਾਲੀ ਇਹ ਦੀਵਾਰ ਡਿਊਟੀ ਵਾਲੀ ਹੈ ਇੱਥੇ ਡਿਊਟੀ ਹੁੰਦੀ ਸੀ। ਇਹ ਪਿੱਛੇ ਦੀਵਾਰ ਜਿਹੜੀ ਹੈ ਨਾ ਇਹ ਵਾਲੀ ਉਹ ਢਾਹ ਕੇ ਘਰ ਦੁਬਾਰਾ ਨਵਾਂ ਬਣ ਗਿਆ। ਇੱਥੇ ਡਿਊਟੀ ਹੁੰਦੀ ਸੀ ਇੱਥੇ। ਹਾਂ ਲੇਕਿਨ ਪਿੰਡ ਦੇ ਜਿਹੜੇ ਵਛਿੰਦੇ ਇੱਥੇ ਦੱਸਦੇ ਆ ਕਿ ਇੱਥੇ ਡਿਊਟੀ ਹੁੰਦੀ ਸੀ ਪਹਿਲਾਂ। ਇਹਨਾਂ ਨੇ ਦੱਸਿਆ ਸਾਨੂੰ ਕਿ ਇੱਥੇ ਡਿਊਟੀ ਹੁੰਦੀ ਸੀ। ਇਹ ਹੈ ਨੇ ਜਨਾਬ ਭਾਈ ਸਾਹਿਬ ਜਿਹੜੇ ਇਹਨਾਂ ਨੇ ਦੱਸਿਆ ਸਾਨੂੰ ਕਿ ਇੱਥੇ ਪਹਿਲਾਂ ਡਿਊਟੀ ਹੁੰਦੀ ਸੀ। ਅੱਛਾ ਛੋਟਾ ਪੀਣ ਹਾਂਜੀ ਢਾਹ ਕੇ ਦੁਬਾਰਾ ਨਵਾਂ ਘਰ ਬਣ ਗਿਆ ਤੇ ਇਹ ਵਾਲਾ ਜਿਹੜਾ ਸਾਹਮਣੇ ਵਾਲਾ ਘਰ ਹੈ ਉਹ ਇਹ ਵਾਲਾ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਕਿ ਸਾਡਾ ਘਰ ਸੀ। ਹਾਂਜੀ ਤੇ ਡਿਊਟੀ ਦੇ ਸਾਹਮਣੇ ਵਾਲਾ ਹੈ। ਇਹ ਉਸਨੇ ਹੀ ਪਿਆ ਕੱਚਾ ਪਿਆ ਨਹੀਂ ਕੱਚਾ ਨਹੀਂ ਇਹ ਵੀ ਪੱਕਾ ਥੋੜਾ ਜਿਹਾ ਹੋ ਗਿਆ। ਇਹਦੇ ਵਿੱਚ ਦਰਖਤ ਲੱਗਾ ਇਹਦੇ ਅੰਦਰ ਹੁਣ ਇੱਕ ਕਮਰੇ ਤੇ ਛੱਤ ਨਹੀਂ ਸੀ ਪਈ ਉਹ ਕਮਰਾ ਛੱਤਿਆ ਗਿਆ ਕਿ ਉੱਪਰ ਉਹਦਾ ਹੀ ਪਿਆ ਨਹੀਂ ਉਹ ਛੱਤਿਆ ਗਿਆ ਜੀ ਹੁਣ ਜਿਹੜਾ ਕਮਰੇ 'ਚ ਛੱਤ ਨਹੀਂ ਸੀ ਹੈਗੀ। ਅੱਛਾ ਸਦੀ ਗੁਜ਼ਰ ਗਈ ਹੈ ਹੁਣ ਤੇ ਬਦਲ ਗਿਆ ਇੱਥੇ ਬਹੁਤ ਕੁਝ ਬਦਲ ਗਿਆ ਪਿਤਾ ਜੀ। ਠੀਕ ਹੈ ਜੀ ਠੀਕ ਹੈ ਠੀਕ ਹੈ। ਇਹ ਪੁਰਾਣੀਆਂ ਗਲੀਆਂ ਨੇ ਵੇਖੋ ਲੋਕ ਇੱਥੇ ਜਮ੍ਹਾਂ ਆ ਗਏ ਨੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗ ਸਾਰੇ। ਇਹ ਤੁਹਾਡਾ ਇਲਾਕਾ ਹਾਂ ਇਹ ਪੁਰਾਣੀਆਂ ਗਲੀਆਂ ਨੇ ਠੀਕ ਹੈ। ਮੈਂ ਇੱਕ ਗੇੜਾ ਤੁਹਾਨੂੰ ਲਾ ਦਿੰਦਾ ਗਲੀਆਂ ਦੇ ਵਿੱਚੋਂ ਦੀ। ਜਿਹੜਾ ਸਾਹਮਣੇ ਤੁਸੀਂ ਇਲਾਕਾ ਵੇਖ ਰਹੇ ਹੋ ਉਹਨਾਂ ਨੇ ਦੱਸਿਆ ਕਿ ਇੱਥੇ ਸਾਰਾ ਛੱਪੜ ਸੀਗਾ ਠੀਕ ਹੈ ਔਰ ਇਹ ਜਿਹੜਾ ਪੁਰਾਣਾ ਹੈ ਸਾਰਾ ਇਹ ਇਲਾਕਾ ਹੈ। ਹਾਂ ਔਰ ਇੱਧਰ ਹੀ ਉਹ ਜਿਹੜਾ ਤੁਸੀਂ ਦੱਸਦੇ ਸੀ ਕਿ ਪਿੱਪਲਾਂ ਦੇ ਬੂਟੇ ਜਾਮਣ ਦੇ ਦਰਖਤ ਹਾਂਜੀ ਹਾਂਜੀ ਉਹ ਸਾਰਾ ਕੁਝ ਇਸ ਪਾਸੇ ਹੈ। ਉਧਰ ਗਿਆ ਬਹੁਤ ਕੁਝ ਹਾਂ ਹੁਣ ਬਸ ਇਹ ਵੇਖੋ ਇਹ ਮੱਝਾਂ ਬਣੀਆਂ ਹੋਈਆਂ ਨੇ। ਹਾਂ ਸਕੂਲ ਹੈ ਅੱਗੇ ਸਕੂਲ ਹੈ ਰਸਤੇ ਦੇ ਵਿੱਚ ਆਉਂਦੇ ਆ ਨਾ ਤੇ ਸਕੂਲ ਤੇ ਵੀ ਰੁਕਦੇ ਆ। ਇਹ ਵੇਖੋ ਅਸੀਂ ਇੱਥੇ ਆ ਗਏ ਆ ਹੁਣ ਨਹਿਰ ਦੇ ਨਹੀਂ ਹੈ ਛੋਟਾ ਜਿਹਾ ਸੂਆ ਕਹਿ ਲਓ। ਇਹ ਵੇਖੋ ਪੁਰਾਣੇ ਮਕਾਨ ਹਜੇ ਵੀ ਹੈਗੇ ਆ। ਹਾਂਜੀ ਕੱਚੇ ਮਕਾਨ ਕੱਚੇ। ਹਾਂਜੀ ਮਹਾਰਾਜ ਕਿੱਥੇ ਪਹੁੰਚ ਗਏ ਹੋ? ਹਾਂਜੀ ਤੁਹਾਡੀ ਕਿਰਪਾ ਨਾਲ ਅੰਨਿਆਂ ਦੇ ਵਾੜੇ ਦੇ ਵਿੱਚ ਪਹੁੰਚ ਗਏ। ਕਿਰਪਾ ਨਾਲ ਨਹੀਂ ਮਾਲਕ ਦੀ ਕਿਰਪਾ ਨਾਲ
ਤੇ ਪਿੰਡ ਅੱਜ ਤੁਸੀਂ ਆਏ ਹੋ, ਜਨਮ ਤਾਂ ਤੁਹਾਡੇ ਪਿਤਾ ਜੀ ਦਾ ਇੱਥੇ ਹੋਇਆ ਸੀ, ਤੇ ਹੁਣ ਕੀ ਆਪਣੀਆਂ ਯਾਦਾਂ ਨਾਲ ਲੈ ਕੇ ਜਾ ਰਹੇ ਹੋ? ਮੈਨੂੰ ਉਹੀ ਗੱਲਾਂ ਮਹਿਸੂਸ ਹੋ ਰਹੀਆਂ ਕਿ ਜਿੱਦਾਂ ਇੱਕ ਬੱਚੇ ਨੂੰ ਉਹਦਾ ਪਿਤਾ ਉਹਨੂੰ ਘੁਮਾਉਂਦਾ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਪਿਤਾ ਦੀ ਉਂਗਲ ਪਕੜ ਕੇ ਇੱਥੇ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਪਿਆ। ਹਾਂ, ਉਹਨਾਂ ਘਰਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਮੇਰੇ ਪਿਤਾ ਜੀ ਦਾ ਬਚਪਨ ਤੇ ਜਵਾਨੀ ਬੀਤੀ, ਤੇ ਉਹ ਯਾਦਾਂ ਜਿਹੜੀਆਂ ਹੈ ਮੈਂ ਸਮੇਟਣ ਦੀ ਕੋਸ਼ਿਸ਼ ਕਰਦਾ ਪਿਆ ਤਾਂ ਕਿ ਪਿਤਾ ਜੀ ਨੂੰ ਵੀਜ਼ਾ ਤੇ ਨਹੀਂ ਮਿਲਿਆ, ਲੇਕਿਨ ਉਹਨਾਂ ਨੂੰ ਉਹ ਯਾਦਾਂ ਦੇ ਨਾਲ ਮੈਂ ਜੋੜ ਸਕਾਂ। ਉਹਦੀ ਕੋਸ਼ਿਸ਼ ਕਰਨ ਦੇ ਲਈ ਮੈਂ ਇਸ ਪਿੰਡ ਦੇ ਵਿੱਚ ਆਇਆ। ਚਲੋ ਜੀ, ਸਰੋਤਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜ਼ਰੂਰ ਕਾਲ ਅਟੈਂਡ ਕਰੋ। ਮੈਂ ਇਹਨਾਂ ਨਾਲ ਥੋੜੀ ਗੱਲਬਾਤ ਦੀ ਸਾਂਝ ਵਧਾਉਣਾ ਚਾਹੁੰਦਾ ਕਿ ਵੇਖੋ ਅੱਜ ਪੌਣੀ ਸਦੀ ਹੋ ਚੱਲੀ ਹੈ ਔਰ ਐਸੇ ਬਹੁਤ ਘੱਟ ਬਜ਼ੁਰਗ ਸਾਨੂੰ ਮਿਲਦੇ ਨੇ ਜਿਨ੍ਹਾਂ ਦੀ ਏਜ ਉਸ ਵੇਲੇ 24-25 ਸਾਲ ਹੋਵੇ ਔਰ ਉਹ ਨਨਕਾਣਾ ਸਾਹਿਬ ਤੋਂ ਹੋਣ। ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ। ਹੋਪਫੁਲੀ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ।